लो भी इंतजाम किया ना भी जरा ना उड्डन खटोला उत्ते चढ़ के जाना हैलीकॉप्टर से ਉਹ आ गया ਇਹਦੇ ਤੇ ਚੜ੍ਹ ਕੇ ਜਾਣਾ ਅੱਗੇ ਆਪਾਂ ਜਿੱਥੇ ਇੰਤਜ਼ਾਮ ਸਾਰਾ ਕੀਤਾ। ਇੱਕ ਨਾ ਤੁਸੀਂ ਪੋਡਕਾਸਟ ਪਾਇਆ ਸੁਮਾਈਲਾ ਹੁਸੈਨ ਦੇ ਨਾਲ, ਹਾਂਜੀ ਉਹ ਬੜਾ ਵਧੀਆ। ਮੈਂ ਉਹ ਬਾਰ-ਬਾਰ ਘੁੰਮ ਕੇ ਵੇਖਦਾ ਉਹਨੂੰ। ਉਹ ਮੈਂ ਹੱਸਦਾ ਹੋ ਜਾਣਾ। ਬਿਲਕੁਲ 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 ਬਿਲकुल। अस्सलाम वालेकुम दोस्तों, सत श्री अकाल। मैं नासिर ढिल्लों ਤੇ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਪੰਜਾਬੀ ਲਹਿਰ ਤੇ। ਮੈਂ ਅੱਜ ਦੂਸਰਾ ਦਿਨ ਆ ਬੈਲਜੀਅਮ ਦੇ ਵਿੱਚ। ਇੱਥੇ ਸਾਂਝਾ ਪੰਜਾਬ ਮੇਲਾ ਜਿਹੜਾ ਦੋਵਾਂ ਪੰਜਾਬਾਂ ਦੇ ਲੋਕ ਇਕੱਠੇ ਹੋ ਰਹੇ ਨੇ। ਇੱਥੋਂ ਦੇ ਲੋਕਲ ਜਿਹੜੇ ਲੋਕ ਰਹਿੰਦੇ ਨੇ ਉਹ, ਉਸ ਤੋਂ ਬਾਅਦ ਆਰਟਿਸਟ ਕਲਾਕਾਰ ਸਾਰੇ ਇੱਥੇ ਨੇ ਤੇ ਮੈਂ ਵੀ ਇੱਥੇ ਪਹੁੰਚਿਆ। ਸੋ ਅੱਜ ਦੂਜਾ ਦਿਨ ਆ ਇੱਥੇ ਇਸ ਸ਼ਹਿਰ ਦੇ ਵਿੱਚ। ਕੱਲ ਦਾ ਵਲੌਗ ਤੁਸੀਂ ਵੇਖਿਆ ਹੋਣਾ। ਅੱਜ ਮੈਂ ਹੈਸਲ ਸ਼ਹਿਰ ਆ, ਇਹਨਾਂ ਦਾ ਲੈਂਬਰਗ ਸੂਬਾ ਵਾ ਤੇ ਹੈਸਲ ਸ਼ਹਿਰ ਆ ਉਹਦੇ ਵਿੱਚ। ਤੇ ਮੈਂ ਕਿਹਾ ਈਵੈਂਟ ਤੇ ਜਾਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਸ਼ਹਿਰ ਫਿਰ ਰਵਾਂ, ਰਿਕਾਰਡ ਕਰਕੇ ਤੁਹਾਡੇ ਰੂਬਰੂ ਕਰਾਂ ਵੀ ਹੈ ਇੱਥੇ ਕੀ ਕੁਛ ਹੈ। ਆਂਦੇ ਵੀ ਇਹਦਾ ਹੈਲਬੀਕ ਇਸ ਏਰੀਏ ਦਾ ਪਹਿਲਾਂ ਪੁਰਾਣਾ ਪਿੰਡ ਸੀ, ਉਹਦਾ ਨਾਂ ਹੈਲਬੀਕ ਸੀ। ਤੇ ਪਹਿਲੋਂ ਫਰਾਂਸ ਨਾਲ ਫਿਰ ਹਾਲੈਂਡ ਨਾਲ ਸੀ ਇਹ ਏਰੀਆ, ਉਹਦਾ ਹਿੱਸਾ ਸੀ। ਫਿਰ ਇਹਨਾਂ ਨੇ ਬੈਲਜੀਅਮ ਦੇ ਨਾਲ ਇਲਹਾਕ ਕਰ ਲਿਆ। ਜਿੱਥੇ ਆਪਾਂ ਇਸ ਵੇਲੇ ਛੋਟਾ ਸ਼ਹਿਰ ਹੈ ਹੈਜ਼ਲ, ਇੱਥੇ ਫਿਰਨੇ ਆ। ਤੇ ਇਹ ਤੁਹਾਨੂੰ ਮੈਂ ਵਿਖਾਉਣ ਲੈ ਕੇ ਚੱਲਾਂ ਹੈ ਕੀ ਕੁਛ ਇੱਥੇ ਵਾਹਵਾ ਕੁਛ ਵੇਖਣ ਵਾਲਾ, ਉਹ ਵਿਖਾਉਂਦੇ ਆ। ਨਾਲ ਮੈਂ ਤੁਹਾਡਾ ਤਾਰਫ ਕਰਾਉਣਾ। ਮੇਰੇ ਨਾਲ ਕੌਣ ਹੈ? अस्सलाम वालेकुम भाई। जी वालेकुम सलाम। ਇਹ ਅਵੈਸ ਭਾਈ ਨੇ ਸਾਸੀ ਸਾਹਿਬ ਸਿਆਲਕੋਟ ਤੋਂ। ਗੁਜਰਾਲਾ ਸਿਆਲਕੋਟ ਦਾ ਲਾਗਾ ਲੱਗਾ ਹੀ ਹੈ ਨਾ। हाँ मेरे मेरे ਤੇ ਇਹ ਇੱਥੇ ਨੇ ਅੱਜ। ਸਾਡੇ ਦੋਸਤ ਕੱਲ ਵੀ ਤੁਸੀਂ ਵੇਖਿਆ ਹੋਣਾ ਨਾਲ ਮੇਰੇ ਤੇ ਹੋਸਟ ਕਰਨ ਦੇ। ਤੇ ਅਸੀਂ ਮੈਂ ਕਿਹਾ ਵੀ ਜਾਣ ਤੋਂ ਪਹਿਲਾਂ ਥੋੜਾ ਜਿਹਾ ਤੁਹਾਨੂੰ ਮੈਂ ਸ਼ਹਿਰ ਵਿਖਾਵਾਂ ਵੀ ਇੱਥੇ ਹੈ ਕੀ ਕੁਛ ਵੇਖਣ ਵਾਲਾ। ਵੈਸੇ ਭਾਈ ਕੀ ਹੈ ਇੱਥੇ ਵੇਖਣ ਵਾਲਾ, ਕੀ ਵੇਖ ਸਕਦੇ ਆ? ਇਹ ਨਾਸਰ ਭਾਈ ਜਿਹੜਾ ਨਾ ਇੱਕ ਪ੍ਰੋਵਿੰਸ ਹੀ ਹੈ ਲਿੰਬਰਗ। ਹਾਂਜੀ। ਇਹ ਉਹਦਾ ਜਿਹੜਾ ਨਾ ਕੈਪੀਟਲ ਹੈ ਹਾਸਲ ਸ਼ਹਿਰ। ਲਿੰਬਰਗ ਜਿਹੜਾ ਨਾ ਬੈਲਜੀਅਮ ਦਾ ਦੂਸਰਾ ਵੱਡਾ ਸੂਬਾ ਹੈ। ਤੇ ਇੱਥੇ ਜ਼ਿਆਦਾਤਰ ਸਾਡੇ ਪਾਕਿਸਤਾਨ ਇੰਡੀਆ ਕਾਫੀ ਬਾਗ ਹੈ ਜਿਹਦੇ ਵਿੱਚ ਅਸੀਂ ਸ਼ਾਮਲ ਹਾਂ। ਇਹਦੀਆਂ ਜਿਹੜੀਆਂ ਮੇਨ ਅਟਰੈਕਸ਼ਨ ਨੇ ਤੁਹਾਨੂੰ ਇੱਥੇ ਜੈਪਨੀਜ਼ ਗਾਰਡਨ ਵੀ ਹੈ, ਹਾਸਲ ਫੈਸ਼ਨ ਮਿਊਜ਼ੀਅਮ ਵੀ ਹੈ। ਇੱਕ ਮਾਰਕੀਟ ਜਿਹੜੀ ਆਂਦੇ ਉਹ ਸੈਂਟਰਮ ਜਿਹੜਾ ਨਾ ਖਰੋਤ ਮਾਰਕੀਟ ਨੂੰ ਆਂਦੇ ਨੇ, ਉਹ ਵੀ ਇੱਥੇ। ਉਸ ਤੋਂ ਬਾਅਦ ਹੋਰ ਵੀ ਪਲੱਸ ਪੁਆਇੰਟ ਔਰ ਹਾਸਲ ਮਤਲਬ ਕਾਫੀ ਚੀਜ਼ਾਂ ਮਤਲਬ ਅਟਰੈਕਸ਼ਨ ਦੀਆਂ ਨੇ ਵੇਖਣ ਵਾਲੀਆਂ ਜਿਹੜੀਆਂ। ਲੈ ਕਿ ਜ਼ਿਆਦਾ ਜਿੱਥੇ ਲੋਕ ਰਸ਼ ਇਕੱਠੇ ਹੁੰਦੇ ਨੇ ਉਹ ਹੈ ਸੈਂਟਰ ਮਾਰਕੀਟ ਹੀ ਹੈ। ਇਸ ਤਰ੍ਹਾਂ ਮੈਂ ਸਾਈਕਲ ਵੇਖੀ, ਸਾਈਕਲ ਬਹੁਤ ਨੇ, ਲੋਕ ਸਾਈਕਲ ਬਹੁਤ ਚਲਾਉਂਦੇ। ਸਾਈਕਲ ਇੱਥੇ ਲੋਕ ਬਹੁਤ ਪਸੰਦ ਕਰਦੇ। ਇੱਕ ਤੇ ਕਨਵੀਨੀਅੰਟ ਹੈ। ਮਸਲਨ ਤੁਸੀਂ ਇਹ ਵੇਖੋ ਨਾ ਜਿੱਥੇ ਗੱਡੀ ਨਹੀਂ ਜਾ ਸਕਦੀ, ਸਾਈਕਲ ਹੀ ਜਾ ਸਕਦੀ ਹੈ। ਦੂਸਰੇ ਨੰਬਰ ਤੇ ਇਹ ਲੋਕੀ ਆਉਂਦੇ ਨੇ ਜੀ ਇਕੋ ਫ੍ਰੈਂਡਲੀ ਵੀ ਹੈ ਤੇ ਮਾਹੌਲ ਦੋਸਤ ਹੈ। ਅੱਛਾ, ਫਿਰ ਦੂਸਰਾ ਇਹਨਾਂ ਨੂੰ ਸਾਈਕਲਾਂ ਨੂੰ ਖੁਸੂਸੀ ਪ੍ਰਾਇੋਰਟੀ ਵੀ ਦਿੰਦੇ ਆ। ਮਤਲਬ ਜੇ ਆਉਣ ਦੇ ਨੇ ਲੰਘਣ ਦੇ ਰਾਈਟ ਹੈ ਜਦੋਂ ਇਹਨਾਂ ਰੋਕਣਾ ਹੈ। ਹਾਂ ਤੁਸੀਂ ਰੁਕਣਾ ਹੈ। ਹਾਂ। ਤੇ ਇਹ ਦੇਖੋ ਨਾ ਇੱਥੋਂ ਗੱਡੀ ਜਾ ਨਹੀਂ ਸਕਦੀ। ਇਹ ਇੱਥੋਂ ਸੈਂਟਰ ਦੀ ਮਤਲਬ ਖਰੋਟ ਮਾਰਕੀਟ ਸ਼ੁਰੂ ਹੋ ਜਾਂਦੀ ਹੈ। ਅੱਛਾ, ਇੱਥੋਂ ਸੈਂਟਰ ਸ਼ੁਰੂ ਹੋ ਗਿਆ। ਅੱਜ ਛੁੱਟੀ ਦਾ ਦਿਨ ਇੰਜੋਏ ਕਰ ਵੇਂਦੇ ਹੋ ਤੇ ਤੁਸੀਂ ਕਾਫੀਆਂ ਬਾਰਾਂ ਦੇ ਬਾਹਰ ਬੈਠੇ ਨੇ, ਕਾਫੀ ਕੂਫੀ ਪੀਂਦੇ। ਕਾਫੀ ਰਹੇ ਨੇ। 19ਵੀਂ ਸਦੀ ਦੇ ਵਿੱਚ ਆਂਦੇ ਵੀ ਸੰਤੀ ਸ਼ਹਿਰ ਦੀ, ਸੰਤੀ ਮਤਲਬ ਵੀ ਟੈਕਸਟਾਈਲ ਸਿਟੀ ਵੀ ਸੀ, ਕਿਉਂਕਿ ਇੱਥੋਂ ਦੀ ਵੂਲ ਜਿਹੜੀ ਉਹ ਪੂਰੀ ਦੁਨੀਆ 'ਚ ਬਹੁਤ ਮਸ਼ਹੂਰ ਸੀ। ਸੋ ਕੁਝ ਹੋਰ ਵੀ ਇਹਦੇ ਬਾਰੇ ਮਾਲੂਮਾਤ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਪਹਿਲਾਂ ਮੈਂ ਤੁਹਾਨੂੰ ਸੈਂਟਰ ਵਿਖਾਵਾਂ। ਮੈਂ ਸੈਂਟਰ ਮੈਂ ਇਸ ਵੇਲੇ ਪਹੁੰਚ ਗਿਆ। ਇਹਨੂੰ ਮੇਨ ਤੁਸੀਂ ਡਾਊਨਟਾਊਨ ਕਹਿ ਲਓ। ਸੈਂਟਰ ਦਾ ਏਰੀਆ ਜਿਹੜਾ ਲੋਕ ਇੱਥੇ ਆ ਕੇ ਕਾਫੀ ਸ਼ਾਪ ਨੇ ਛੋਟੇ ਛੋਟੇ, ਜਿਵੇਂ ਕੱਲ ਟੌਂਗਰਨ ਵੇਖਿਆ ਸੀ, ਉੱਥੇ ਆ ਕੇ ਲੋਕ ਬਹਿੰਦੇ ਨੇ ਤੇ ਇੰਜੋਏ ਕਰਦੇ ਨੇ। ਆਸਟ੍ਰੇਲੀਅਨ ਹੋਮਮੇਡ ਆਈਸਕ੍ਰੀਮ, ਇਹ ਇਸ ਤਰ੍ਹਾਂ ਦਾ ਕਰਕੇ ਜੀ ਹੈਗਾ ਏਰੀਆ ਸੈਂਟਰ। ਟੂਰਿਸਟ ਬਹੁਤੇ ਇੱਥੇ ਗੋਰੇ ਟੂਰਿਸਟ ਨੇ, ਆਪਣੇ ਮਤਲਬ ਵੀ ਇੰਡੀਆ ਪਾਕਿਸਤਾਨ ਜਾਂ ਉਧਰਲੇ ਘੱਟ ਨੇ ਇੱਥੇ, ਕਿਉਂਕਿ ਇਹ ਏਰੀਆ ਜਿਹੜਾ ਬਰਸਲਸ ਤੋਂ ਵੀ ਕਾਫੀ ਦੂਰ ਪੈ ਜਾਂਦਾ। ਤੇ ਇਹ ਇੱਥੇ ਜ਼ਿਆਦਾ ਜਿਹੜੇ ਟੂਰਿਸਟ ਨੇ ਮੈਨੂੰ ਲੱਗਦਾ ਮੁਲਕ ਦੇ ਅੰਦਰ ਦੇ, ਜੇ ਬਾਹਰੋਂ ਵੀ ਨਹੀਂ ਤੇ ਬਹੁਤੇ ਗੋਰੇ ਹੀ ਨੇ। ਇਹ ਐਸ ਜਿਹੜਾ ਪਹੁੰਚਦੇ ਸੋ ਅੱਛਾ, ਕੀ ਨਾਮ ਹੈ ਚਰਚ ਦਾ? ਹਾਂ, ਕੈਪੀਟਲ। ਹਾਂ ਵੀ ਉਹ ਚਰਚ ਜਿਹੜਾ ਉਹ ਵੀ, ਹਾਂ ਇਹ ਚਰਚ ਹੈ। ਹੈਗਾ ਵੀ ਬੜਾ ਪੁਰਾਣਾ ਮੈਨੂੰ ਲੱਗਦਾ।
ਅੰਦਰ ਨਾ ਮਿਊਜ਼ੀਅਮ ਹੈ ਅੱਛਾ ਮਿਊਜ਼ੀਅਮ ਹੋਣਾ ਉਹ ਮਿਊਜ਼ੀਅਮ ਦੇ ਅੰਦਰ ਹੀ ਆ ਜੀ। ਅੱਜ ਤਾਂ ਸੈਟਰਡੇ ਅੱਜ ਤੱਕ ਇੰਟਰਸਟ ਨਹੀਂ ਹੈ, ਬੰਦ ਹੈ ਕਹਿੰਦੇ। ਹਾਂ ਲਓ ਜੀ, ਮੈਂ ਇਹ ਚਰਚ ਦਾ ਮੈਂ ਤੁਹਾਨੂੰ ਦੱਸਾਂ, ਇਹਦਾ ਨਾਂ ਜੀ ਕੈਥੇਡਰਲ ਸੇਂਟ ਕੁਇੰਥਰਲ, ਇਸ ਤਰ੍ਹਾਂ ਕਰਕੇ ਨਾਮ ਮੈਨੂੰ ਥੋੜ੍ਹਾ ਜਿਹਾ ਪ੍ਰੋਨਾਊਂਸ ਕਰਨਾ ਮੁਸ਼ਕਲ ਹੋਣ ਡਿਆ। ਇਹ ਜਿਹੜਾ ਚਰਚ ਆ ਇਹ 8ਵੀਂ ਸਦੀ ਦੇ ਅਸਾਰ ਨੇ, ਮਤਲਬ ਵੀ ਉਦੋਂ ਵੀ ਹੈ ਸੀ। ਫਿਰ ਮੌਜੂਦਾ ਜਿਹੜੀ ਆ ਇਮਾਰਤ ਹੈ ਹੁਣ ਦੀ, ਇਹ ਆਂਦੇ ਵੀ ਕੋਥਕ ਸਟਾਈਲ ਦੀ ਇਮਾਰਤ ਹੈ ਜਿਹੜੀ 11ਵੀਂ ਤੋਂ 15ਵੀਂ ਸਦੀ ਦੇ ਵਿੱਚ ਇਹ ਬਣਾਈ ਗਈ ਸੀ ਇਸ ਚਰਚ ਦੀ। 1967 ਦੇ ਵਿੱਚ ਇਹਨੂੰ ਕੈਥੇਡਰਲ ਦਾ ਦਰਜਾ ਜਿਹੜਾ ਉਹ ਮਿਲਿਆ ਸੀ ਰੀਸੈਂਟਲੀ 1967 ਦੇ ਵਿੱਚ। ਇਹ ਜੀ ਕੈਥੇਡਰਲ ਚਰਚ ਕੋਥਕ ਸਟਾਈਲ ਦਾ ਬਣਿਆ ਹੈ, ਬਹੁਤ ਖੂਬਸੂਰਤ ਹੈ। ਇਹਦੇ ਆਲ ਦੁਆਲ ਸਾਰੇ ਦਾ ਸਾਰਾ ਮਤਲਬ ਉਹ ਏਰੀਆ ਵੀ ਜਿੱਥੇ ਤੁਸੀਂ ਕੌਫੀ ਵਗੈਰਾ ਪੀ ਸਕਦੇ, ਜੋ ਲੋਕ ਆ ਕੇ ਬਹਿੰਦੇ ਨੇ, ਇੰਜੋਏ ਕਰਦੇ ਨੇ, ਕਿਉਂਕਿ ਵੈਦਰ ਬੜਾ ਵਧੀਆ ਇੱਥੇ ਦਾ, ਸ਼ਾਨਦਾਰ ਹੁੰਦਾ। ਨਾਲ ਹੀ ਇੱਧਰ ਸੁਪਰ ਮਾਰਕੀਟ, ਇਹ ਸਾਰਾ ਏਰੀਆ ਸੈਂਟਰਮ ਦਾ। ਐਵੇਂ ਸਾਈਕਲਾਂ ਜਿਹੜੀਆਂ ਇਹ ਖਿਲਾਰ ਲੈਂਦੇ ਨੇ ਹਰ ਜਗ੍ਹਾ ਤੇ, ਸਾਈਕਲ ਸਟੈਂਡ ਜ਼ਰੂਰ ਬਣੇ ਨੇ, ਤੇ ਇੱਥੇ ਤੁਸੀਂ ਆ ਕੇ ਲੌਕ ਵੀ ਕਰ ਲਓ ਤੇ ਭਾਵੇਂ ਉੱਦਾਂ ਵੀ ਖਿਲਾਰ ਲਓ। ਤੇ ਵੈਸੇ ਰੈਂਟਲ ਵੀ ਮਿਲ ਜਾਂਦੀਆਂ ਸਾਈਕਲ ਇੱਥੋਂ, ਰੈਂਟਲ ਸਾਈਕਲ ਵੀ ਇੱਥੋਂ ਲੱਭ ਜਾਂਦੀਆਂ, ਮਤਲਬ ਤੁਸੀਂ ਪੇਡ ਜਿਹਨੂੰ ਆਉਂਦੇ ਆ। ਵੈਸੇ ਜ਼ਿਆਦਾਤਰ ਲੋਕਾਂ ਨੇ ਆਪਣੀਆਂ ਰੱਖੀਆਂ, ਜਿਹੜੇ ਇੱਥੇ ਦੇ ਲੋਕਲ ਨੇ, ਜਿਹੜੇ ਬਾਹਰੋਂ ਟੂਰਿਸਟ ਆਉਂਦੇ ਹੋਣਗੇ ਉਹ ਵੀ ਸਾਰੀ ਗੱਲ ਹੈ ਰੈਂਟਲ ਯੂਜ਼ ਕਰਦੇ ਹੋਣੇ। ਸੋ ਸਾਈਕਲਾਂ ਦਾ ਰਿਵਾਜ ਚਲਾਉਣ ਦਾ ਇੱਥੇ ਬਹੁਤ ਹੈ। ਆਉਂਦੇ ਵੀ ਨੈਦਰਲੈਂਡ ਇੱਥੋਂ ਵੀ ਬਹੁਤੀਆਂ ਲੋਕ ਸਾਈਕਲਾਂ ਯੂਜ਼ ਕਰਦੇ ਆ, ਸੋ ਉੱਥੇ ਵੀ ਜਾਣਾ ਤੇ ਸਾਈਕਲ ਚਲਾ ਕੇ ਵੇਖਾਂਗੇ। ਲਓ ਜੀ, ਇਹ ਵਾਲਾ ਜਿਹੜਾ ਰਿਜੈਕਸ ਵਾਚ ਕੀ ਕਰਕੇ ਲਿਖਿਆ ਮੈਂ ਤੁਹਾਨੂੰ ਸਾਹਮਣੇ ਇੱਕ ਵਾਰੀ ਹੋਣਾ, ਇਹ ਇਹਨਾਂ ਦਾ ਕਮੇਟੀ ਘਰ ਆ, ਸਾਥ ਹੈ ਇਹਨਾਂ ਦੀ, ਸਮਝੋ ਵੀ ਜਿੱਥੇ ਆ ਕੇ ਮਤਲਬ ਜਿਹੜੀ ਇਹਨਾਂ ਦੀ ਕਮੇਟੀ ਆ ਇਹਨਾਂ ਦੀ ਸਿਟੀ ਏਰੀਆ ਦੀ, ਆ ਕੇ ਬਹਿੰਦੀ ਆ ਵੀ ਸ਼ਹਿਰ ਦੀ ਤਰੱਕੀ ਲਈ, ਬਹਿਬੂਦ ਲਈ ਕੁਛ ਕਰਨਾ ਹੋਵੇ। ਇਹ ਨਵਾਂ ਤੇ ਉਹ ਪਿੱਛੇ ਸ਼ੀਸ਼ਿਆਂ ਵਾਲੀ ਜਿਹੜੀ ਉਹ ਪੁਰਾਣੀ ਬਿਲਡਿੰਗ ਆ। ਆ ਜੀ ਜੈਸਿਕਾ ਬਸੀਲਿਕਾ ਇਸ ਤਰ੍ਹਾਂ ਦਾ ਕਰਕੇ ਇਹ ਚਰਚ ਦਾ ਨਾਮ ਹੈ, ਇਹ ਚਰਚ ਹੈ ਤੇ ਇਹ ਵੀ ਬੜਾ ਫੇਮਸ ਆ। ਇਹ ਆਂਦੇ 1727 ਦੇ ਵਿੱਚ ਇਹਨੂੰ ਬਣਾਇਆ ਗਿਆ ਸੀ, ਬਾਰੋਕ ਤੇ ਕਲਾਸੀਕਲ ਅੰਦਾਜ਼ ਦੇ ਵਿੱਚ ਇਹਦੀ ਤਾਮੀਰ ਹੋਈ ਸੀ। ਤੇ 1944 ਦੇ ਵਿੱਚ ਆਂਦੇ ਵਿੱਚ ਤੇ ਹਮਲਾ ਵੀ ਹੋਇਆ, ਰਾਕਟ ਹਮਲਾ, ਤੇ ਲੇਕਿਨ ਬਿਲਡਿੰਗ ਜਿਹੜੀ ਉਹ ਮਹਿਫੂਜ਼ ਰਹੀ, ਬਚ ਗਈ, ਜਿਹੜੀ ਅੱਜ ਤੁਹਾਡੇ ਸਾਹਮਣੇ ਨਜ਼ਰ ਆਉਣ ਰਹੀ। 1998 ਦੇ ਵਿੱਚ ਪੋਪ ਜਿਹੜਾ ਇਹਨਾਂ ਦਾ ਸੀ ਨਾ, ਜਾਨ ਪਾਲ II, ਉਹਨੇ ਇਹਨੂੰ ਬੈਸਿਲਿਕਾ ਦਾ ਦਰਜਾ ਜਿਹੜਾ ਉਹ ਦਿੱਤਾ ਸੀ। ਬੜੀ ਖੂਬਸੂਰਤ ਬਿਲਡਿੰਗ ਹੈ। ਸਿਟੀ ਏਰੀਆ ਵਾਲੇ ਪਾਸੇ ਆਪਾਂ ਨਿਕਲੇ ਕਿਉਂਕਿ ਮਗਰੋਂ ਫੋਨ ਆਉਣ ਲੱਗ ਪਏ ਵੀ ਈਵੈਂਟ ਜਿੱਥੇ ਆਪਾਂ ਆਏ ਸਾਂਝਾ ਪੰਜਾਬ ਮੇਲਾ ਉਹ ਸਟਾਰਟ ਹੋ ਗਿਆ, ਤੇ ਆਂਦੇ ਪਹੁੰਚ ਜਾਓ ਇੱਕ ਵਾਰੀ। ਹੁਣ ਆਪਾਂ ਪਹਿਲਾਂ ਮੇਲੇ ਤੇ ਚੱਲਦੇ ਹਾਂ, ਫਿਰ ਜਦੋਂ ਵਾਪਸੀ ਆਵਾਂਗੇ ਤੇ ਫਿਰ ਛੋਟਾ ਜਿਹਾ ਟੂਰ ਜਿਹੜਾ ਸਿਟੀ ਏਰੀਆ ਦਾ ਆਪਾਂ ਮਾਰਾਂਗੇ। ਇੱਥੋਂ ਕਿੰਨਾ ਸਫ਼ਰ ਕਿੰਨਾ ਤਕਰੀਬਨ ਹੈ 20-25 ਮਿੰਟ ਲੱਗਦੇ, 20-25 ਮਿੰਟ ਲੱਗਣੇ ਸਾਨੂੰ ਪਹੁੰਚਣ ਤੇ। ਜਿਵੇਂ ਕੱਲ ਤੁਸੀਂ ਆਪਾਂ ਟੌਂਗਰਨ ਵੇਖਿਆ ਸੀ, ਸੇਮ ਉਸੇ ਤਰ੍ਹਾਂ ਇਹ ਵੀ ਏਰੀਆ ਹੈ ਪੁਰਸਕੂਨ, ਨੋਇਸੀ ਫਰੀ, ਵਧੀਆ, ਮਤਲਬ ਗੱਡੀਆਂ ਗੁੱਡੀਆਂ ਸਿਰਫ ਉਹਨਾਂ ਦੀਆਂ ਘਰ ਵਾਲਿਆਂ ਦੀਆਂ, ਬਹੁਤ ਲੋਕ ਸਾਈਕਲ ਇੱਥੇ ਯੂਜ਼ ਕਰਦੇ ਆ, ਸਾਈਕਲ ਚਲਾਉਂਦੇ ਨੇ। ਲੋ ਵੀ ਇੰਤਜ਼ਾਮ ਕੀਤਾ ਨਾ ਵੀ ਜਿਹੜਾ ਨਾ ਉੱਡਣ ਪਟੋਲਾ ਉੱਤੇ ਚੜ੍ਹ ਕੇ ਜਾਣਾ ਹੈਲੀਕਾਪਟਰ ਤੇ, ਉਹ ਆ ਗਿਆ, ਇਹਦੇ ਤੇ ਚੜ੍ਹ ਕੇ ਜਾਣਾ ਅੱਗੇ ਆਪਾਂ ਜਿੱਥੇ ਇੰਤਜ਼ਾਮ ਸਾਰਾ ਕੀਤਾ, ਜਿੱਥੇ ਪ੍ਰੋਗਰਾਮ ਆਪਣਾ ਨਾ ਸਾਂਝਾ ਪੰਜਾਬ ਪ੍ਰੋਗਰਾਮ, ਤੇ ਉਹਦੇ ਤੇ ਜਾਣ ਵਾਸਤੇ ਹੈਲੀਕਾਪਟਰ ਨਿਕਲ ਗਿਆ।
ਇਹਦੇ ਚ ਬਹਿ ਗਿਆ ਤੇ ਜਾਣਾ ਆਨੰਦ ਜੀ ਸਿਰ ਠਾਂ ਕਰ ਲਾ ਉਹਨੇ ਲੰਮਾ ਇਹ ਤੂੰ ਸਿਰ ਠਾਂ ਕਰਕੇ ਜਾ ਡਰਾਈਵਰ ਸਾਹਿਬ ਨੇ ਕਰ ਲਈ ਤਿਆਰੀ ਬੰਦ ਬੁੱਧ ਨੂੰ ਦਿੱਤੇ ਆ ਬੰਦ ਏਦਾਂ ਕਰਕੇ ਏਦਾਂ ਕਰ ਦੇਣਾ ਆ ਵੀ ਇਹਨੂੰ ਲਾਉਣੇ ਪੈਣੇ ਆ ਉਹਦੀ ਆਵਾਜ਼ ਬਹੁਤ ਉੱਡੀ ਜਿਹੜੀ ਆਪਣੇ ਲਾਭ ਕਰਦੇ ਆ ਸਾਂਝਾ ਪੰਜਾਬ ਪ੍ਰੋਗਰਾਮ ਕਰਦੇ ਆ ਇੱਥੋਂ ਹੁਣ ਗੱਡੀਆਂ ਅੱਗੇ ਲੈ ਕੇ ਪਾਰਕਿੰਗ ਤੋਂ ਮਤਲਬ ਇਹ ਇਹਨਾਂ ਨੇ ਬਣਾਇਆ ਵੀ ਜਿੱਥੋਂ ਉਤਾਰਦੇ ਆ ਤੇ ਅੱਗੇ ਫਿਰ ਲੈ ਕੇ ਜਾਂਦੇ ਉਧਰ ਮੇਲਿਆ ਮਤਲਬ ਜਿਹੜੇ ਮਹਿਮਾਨ ਨੇ ਉਹਨਾਂ ਵਾਸਤੇ ਇਹਨਾਂ ਨੇ ਅਰੇਂਜ ਕੀਤਾ ਇਹਦਾ ਤਿਆਰੇ ਛੋਟੇ ਛੋਟੇ ਖਲੋਤੇ ਆ ਸਾਰੇ ਹੈਲੀਕਾਪਟਰ ਤਿਆਰੇ ਵੱਡਾ ਜੈਟ ਵੀ ਹੈ ਇੱਥੇ ਖਲਾ ਰਿਹਾ ਨਾ ਵੱਡੇ ਵੀ ਨੇ ਹਾਂ And there, the white lines is also ਇਹ ਆਂਦੇ ਵੀ ਆ ਜਿਹੜਾ ਫਾਈਟਰ ਜੈਟ ਵਰਲਡ ਵਾਰ 2 'ਚ ਇਸਤੇਮਾਲ ਹੋਇਆ ਆ ਜਿਹੜਾ ਆ ਸਾਹਮਣੇ ਵਾਲਾ ਬੜਾ ਪੁਰਾਣਾ ਖਿਡਾਰਿਆ ਬਈ ਇੱਥੇ ਨਾ ਆਹ ਛੋਟੇ ਛੋਟੇ ਇੱਧਰ ਵੀ ਓਕੇ ਥੈਂਕ ਯੂ ਥੈਂਕ ਯੂ ਗੱਡੀ ਆ ਗਈ ਲੈਣ ਵੱਡੀ ਇਹ ਆ ਵਾਲੀ TXL 911 ਅੰਦਰੋਂ ਪੂਰੀ ਜਹਾਜ਼ ਜਿਹੜੀ ਵੱਡੀ ਗੱਡੀ ਹੈ ਇਹ ਵੀ ਨਹੀਂ ਨਿੱਕੀ पूरी होनी चाहिए नासर ढिल्लों ताड़ियां मारो जोर दी ते तुहाडे सामने पेश कर जा रहा
पाकिस्तान और हिंदुस्तान में एकजुट करने वाले नासिर ढिल्लों। बहुत बहुत स्वागत है आपका। नासिर ढिल्लों जी बहुत बहुत ਤੁਹਾਡਾ ਸਵਾਗਤ। ਆਪਾਂ 2 ਮਿੰਟ ਬੈਠ ਲਈਏ, ਮਾਈਕ ਲੈ ਲਓ। ਪਹਿਲਾਂ ਤਾਂ ਸਭ ਤੋਂ ਨਾਸਿਰ ਢਿੱਲੋਂ ਜੀ, ਯੂਰਪ ਦੀ ਧਰਤੀ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਉਹਨਾਂ ਵਿਛੜੇ ਲੋਕਾਂ ਨੂੰ ਮਿਲਾ ਰਹੇ ਹੋ ਜਿਹੜੇ 1947 ਦੇ ਵਿੱਚ ਇਹਨਾਂ ਗੋਰਿਆਂ ਦੀਆਂ ਗਲਤੀਆਂ ਦੇ ਨਾਲ ਵਿਛੜ ਗਏ ਸਨ। ਪਰ ਤੁਸੀਂ ਅੱਜ ਫੇਰ ਦੁਬਾਰਾ, ਚਾਹੇ ਉਸ ਟਾਈਮ ਉਹ ਬੱਚੇ ਸਨ ਜਾਂ ਵੱਡੇ ਸਨ, ਪਰ ਫਿਰ ਵੀ ਤੁਹਾਡੀ ਕੋਸ਼ਿਸ਼ ਹੁੰਦੀ ਹਮੇਸ਼ਾ ਕਿ ਉਹਨਾਂ ਨੂੰ ਅਸੀਂ ਆਪਸ ਦੇ ਵਿੱਚ ਮਿਲਾਈਏ, ਕਿਉਂਕਿ ਬਹੁਤ ਉਸ ਵੇਲੇ ਉਹ ਮਾਹੌਲ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਜਾਂ ਬਜ਼ੁਰਗਾਂ ਤੋਂ ਸੁਣਦੇ ਹਾਂ ਬੜਾ ਦੁੱਖ ਲੱਗਦਾ। ਮੈਂ ਤੁਹਾਨੂੰ ਪਹਿਲਾ ਸਵਾਲ ਇਹ ਕਰੂੰਗਾ ਕਿ ਕਿੱਦਾਂ ਤੁਹਾਡੇ ਦਿਮਾਗ 'ਚ ਇਹ ਗੱਲ ਆਈ? ਪਹਿਲੇ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ। ਜਿੰਨੇ ਵੀ ਆਏ ਆ ਸਾਰਿਆਂ ਦਾ ਬਹੁਤ ਸ਼ੁਕਰੀਆ। ਜਿੰਨੀ ਮੈਨੇਜਮੈਂਟ ਆ ਉਹਨਾਂ ਦਾ ਦਿਲੋਂ ਧੰਨਵਾਦ, ਸ਼ੁਕਰਾਨਾ ਕਿ ਉਹਨਾਂ ਇੱਥੇ ਮੈਨੂੰ ਸੱਦਿਆ, ਮੌਕਾ ਦਿੱਤਾ ਇਸ ਸਟੇਜ ਤੋਂ ਬੋਲਣ ਦਾ। ਤੇ ਜਿੱਥੇ ਗੱਲ ਜਿਹੜੀ ਆ ਤੁਸੀਂ ਪੁੱਛਿਆ ਵੀ ਕਿਸ ਤਰ੍ਹਾਂ ਜੇਲ੍ਹ 'ਚ ਆਇਆ, ਉਹ ਮੈਂ ਐਕਚੁਅਲੀ ਇਹਨਾਂ ਨਾਲ ਵੀ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਨਾ, ਮੇਰੇ ਦਾਦਾ ਜੀ ਨੂੰ ਮੇਰੀ ਨੰਬਰਦਾਰ, ਉਹਨਾਂ ਦਾ ਪਿੱਛੋਂ ਤਾਲੁਕ ਸੀ ਪਿੰਡ ਪੰਜਵੜ ਤੋਂ ਤਰਨਤਾਰਨ ਤੋਂ। ਨਾਲ ਵੀ ਬੋਲੀਆਂ ਲੋਕ ਬੋਲੀ ਜਿਨ੍ਹਾਂ ਦਾ ਬੱਚਿਆਂ ਦਾ ਦਿਲ ਪੂਰਾ ਕਰਦਾ, ਕਈ ਸਾਰੇ ਦਾ ਜਾਂਦਾ ਇੱਕ ਦੂਜੇ ਦੀ ਦੇਖੀ ਜਾਂਦੇ ਆਪਾਂ ਵੀ ਪਹਿਲਾਂ ਚਾਚੀ ਜਾਊਗੀ, ਮਾਸੀ ਜਾਊਗੀ, ਮੈਂ ਫੇਰ ਜਾਊਗੀ। ਸਾਰੇ ਜਣੇ ਅੱਗੇ ਨਹੀਂ ਜਾ ਸਕਦੇ, ਉਹ ਭੈਣ ਹੋਣੀ ਬੇਨਤੀ ਕਰਕੇ ਗਏ ਜਾਂਦੇ। ਹੁਕਮ ਤੋਂ ਯਾਰੋ ਗੀਤ ਹਮਾਰੀ ਮੇਲੇ ਅਸੀਂ ਨਚਾਉਂਦੇ ਬਈ ਧੀਆਂ ਵਰਗੇ ਮੁੰਡੇ ਸਾਡੇ ਸਾਡੇ ਪਲਕਾਂ ਨਹੀਂ ਉਠਾਉਂਦੇ ਬਈ ਮੰਦੀ ਫਿੱਕੀ ਬੋਲੀ ਬੋਲ ਕੇ, ਮੰਦੀ ਫਿੱਕੀ ਬੋਲੀ ਬੋਲ ਕੇ ਸ਼ਹਿਰ ਲੋਕੜੀ ਪਾਉਂਦੇ ਇਹ ਦਿਨ ਖੁਸ਼ੀਆਂ ਦੇ ਰੋਣੀ ਪਾਉਂਦੇ।
ਇਹ ਵੀ ਭਾਈ ਸਾਹਿਬ ਮਿਲਣਾ ਇਹਨੇ। ਕੀ ਨਾਂ ਤੁਹਾਡਾ? ਮੇਰਾ ਨਾਮ ਅਮਰਜੀਤ ਸਿੰਘ। ਮੈਂ ਪ੍ਰੋਗਰਾਮ ਤੇ ਮੈਂ ਆ ਗਿਆ। ਪ੍ਰੋਗਰਾਮ ਅਗੇ ਸ਼ੁਰੂ ਹੋਈ, ਬੈਕ ਸਟੇਜ ਤੇ ਖਲੋਤੇ ਆ, ਗੁਲਾਬ ਜੀ ਨਹੀਂ ਆਉਂਦੇ। ਇਹ ਭਾਈ ਸਾਹਿਬ ਮਿਲਣ ਆਏ ਸੀ। ਕਿੱਥੋਂ ਤੁਸੀਂ ਪਿੱਛੋਂ? ਜੀ ਮੈਂ ਅੰਮ੍ਰਿਤਸਰ ਤੋਂ ਜੀ, ਖਾਸ ਸ਼ਹਿਰ ਤੋਂ। ਖਾਸ ਸ਼ਹਿਰ ਤੋਂ ਹਾਂ ਜੀ। ਤੇ ਤੁਸੀਂ ਭੈਣ ਜੀ? ਇਹ ਵੀ ਅੰਮ੍ਰਿਤਸਰ ਤੋਂ, ਇਹ ਵੀ ਅੰਮ੍ਰਿਤਸਰ ਤੋਂ ਖਾਸ। ਅੱਛਾ, ਹਾਂਜੀ ਹਾਂਜੀ ਹਾਂਜੀ। ਖਾਸ ਅੰਮ੍ਰਿਤਸਰ ਤੋਂ ਬਿਲਕੁਲ। ਤੇ ਆਪਣੇ ਸ਼ਹਿਰ ਹੀ ਵੈਜ? ਆਪਣੇ ਸ਼ਹਿਰ ਹੀ ਵਿਆਹ ਹਾਂਜੀ 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 ਹਾਂਜੀ, ਆਪਣੇ ਸ਼ਹਿਰ ਹੀ ਵਿਆਹ ਆ। ਥੋੜੀ ਬਹੁਤੀ ਦੂਰ ਨਹੀਂ, ਲੱਗ ਗਈ ਹੈ। ਤੇ ਵੇਖਦੇ ਹੁੰਦੇ ਜੇ ਪ੍ਰੋਗਰਾਮ? ਕਿਹੜਾ ਕਿਹੜਾ ਵੇਖਿਆ? ਬੜੇ ਬੜੇ ਹੈਨਾ? ਇੱਕ ਨਾ ਤੁਸੀਂ ਪੋਡਕਾਸਟ ਪਾਇਆ ਸੁਮਾਇਲਾ ਹੁਸੈਨ ਦੇ ਨਾਲ। ਹਾਂਜੀ, ਹਾਂਜੀ। ਉਹ ਬੜਾ ਵਧੀਆ। ਮੈਂ ਉਹ ਬਾਰ-ਬਾਰ ਘੁੰਮ ਕੇ ਵੇਖਦਾ ਉਹਨੂੰ। ਉਹ ਮੈਂ ਹੱਸਦਾ ਹੋ ਦੇਣਾ। ਬਿਲਕੁਲ 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 ਬਿਲਕੁਲ। ਆਹੋ ਮੈਂ ਕਹਿੰਦਾ ਬਹੁਤ ਵਧੀਆ ਪ੍ਰੋਗਰਾਮ ਬਣਾਇਆ, ਬੜਾ ਚੰਗਾ ਲੱਗਾ। ਉਹ ਮੈਂ ਨਾਮ ਮਜ਼ਾਕ ਮਜੂਕ ਕਰਦੇ ਰਹੀਦਾ ਨਾ। ਹਾਂਜੀ ਹਾਂਜੀ ਉਹ ਆਪਣੀ ਵੈਸੇ ਕੀ ਕਹਿੰਦੇ ਹੁੰਦੇ ਵੀ ਕਲੋਜ਼ ਆ, ਨਹੀਂ ਵਧੀਆ ਉਹਦੇ ਨਾਲ ਮਜ਼ਾਕ ਮਜ਼ੂਕ ਚੱਲਦਾ ਰਹਿੰਦਾ। ਵਧੀਆ ਚੰਗੀ ਗੱਲ ਹੈ। ਉਹਦਾ ਘੱਟ ਕਰੀਦਾ ਕਿਸੇ ਨਾਲ। ਵਧੀਆ ਤੁਸੀਂ ਜਿਹੜੇ ਵਿਛੜਿਆਂ ਨੂੰ ਮਿਲਾ ਰਹੇ ਜੇ ਉਹ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ। ਅਸੀਂ ਬਹੁਤ ਵੇਖਦੇ, ਬਹੁਤ ਵਧੀਆ ਪਹਿਲਾਂ ਲੱਭਿਆ ਜੀ। ਸ਼ੁਕਰੀਆ ਤੁਹਾਡਾ। ਬੜਾ ਚੰਗਾ ਲੱਗਾ ਜੀ, ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ। ਬੜਾ ਚੰਗਾ ਲੱਗਾ। ਦਿਲ ਤਾਂ ਕਰਦਾ ਪਾਕਿਸਤਾਨ ਆਉਣ ਨੂੰ, ਪਰ ਜਿਵੇਂ ਕਹ ਲਓ ਸਾਡੇ ਰਜੇਵੇਂ ਹੀ ਇੰਨੇ ਨੇ। ਪਰ ਜਿਵੇਂ ਕਹ ਲਓ ਫਸੇ ਫਿਰ ਜਿਵੇਂ ਮਰੇ ਮੁੱਕਦੇ, ਆਉਂਦਾ ਨਹੀਂ ਮੁੱਕਦੇ। ਅਜੇ ਟਾਈਮ ਕੱਢਣਾ ਪੈਂਦਾ। ਇਹ ਗੱਲ ਹੈਗੀ ਹੈ। ਮਨ ਤੇ ਕਰਦਾ ਹੈ, ਮਨ ਤੇ ਕਰਦਾ ਬਹੁਤ। ਇਥੋਂ ਕਈ ਵਾਰੀ ਇੱਕ ਯਾਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਕੀਤੀਆਂ, ਯਾਰ ਚੱਲੀਏ ਕਿਤੇ, ਕਰੀ ਜਾ ਹੀ ਆਈਏ, ਕਿਤੇ ਕਰੀ ਜਾ ਘੁੰਮ ਆਈਏ। ਦਿਲ ਬੜਾ ਕਰਦਾ, ਬੜੀ ਮੰਗ ਆ, ਬੜਾ ਚਾਅ ਦਿਲ ਦੇ ਵਿੱਚ ਵੀ ਕਿਤੇ ਚੱਲੀਏ, ਕਿਤੇ ਘੁੰਮ ਕੇ ਆਈਏ। ਬੜਾ ਕੁਝ ਵੇਂਦ ਰਹੀਦਾ, ਪੁਰਾਣਾ ਲਾਹੌਰ, ਅੰਦਰਲਾ ਲਾਹੌਰ, ਬਾਹਰਲਾ ਲਾਹੌਰ, ਕਈ ਕੁਝ ਵੇਂਦ ਰਹੀਦਾ ਵੀਡੀਓ ਦੇ ਵਿੱਚ। ਬੜਾ ਚਿੱਤ ਕਰਦਾ ਹੈ। ਚਲੋ ਤੁਹਾਨੂੰ ਸੱਦਾ ਵਾ ਆਇਓ ਤੁਸੀਂ, ਵੈਲਕਮ। ਜ਼ਰੂਰ 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 ਜ਼ਰੂਰ। ਤੁਸੀਂ ਘੁਮਾਏ ਹੋ, ਖੁਸ਼ੀ ਹੋਣਾ ਸਾਰਿਆਂ ਨੂੰ। ਹਾਂਜੀ, ਹਾਂਜੀ। ਸਾਰੀ ਵੀਡੀਓ ਵਗੈਰਾ ਅਸੀਂ ਦੇਖਦੇ ਰਹੇ ਨੇ ਇੱਥੇ ਬੈਠੇ। ਬੜੀ ਚੰਗੀ ਗੱਲ ਆ। ਚਲੋ ਠੀਕ ਹੈ ਜੀ। ਓਕੇ ਜੀ। ਬਹੁਤ ਸ਼ੁਕਰੀਆ। ਠੀਕ ਹੈ ਭੈਣ ਜੀ, ਸ਼ੁਕਰੀਆ। ਆਓ ਚਾਹ ਪੀਈਏ ਤੁਹਾਨੂੰ। ਮੈਂ ਜਾਂਦਾ ਪਿਆ ਸੀ ਰੈਸਟ ਕਰਨ ਵਾਸਤੇ, ਇੱਕ ਦੋਸਤ ਮਿਲੇ, ਮੈਂ ਕਿਹਾ ਤੁਹਾਡਾ ਤਾਰਫ ਕਰਾ ਦਾਂ। ਤੇ ਆਏ ਆ ਮਗਰੋਂ। ਭਾਈ ਕੀ ਨਾਂ ਤੁਹਾਡਾ? ਸੁਖਵਿੰਦਰ ਮੁਲਤਾਨੀ ਭਾਜੀ। ਮੁਲਤਾਨੀ। ਤੁਸੀਂ ਕਿੱਥੋਂ? ਅਸੀਂ ਇੰਡੀਆ, ਪੰਜਾਬ ਤੋਂ। ਤੇ ਭੈਣ ਜੀ ਤੁਸੀਂ? ਇਹ ਮੇਰੇ ਮੈਸੇਜ ਨੇ। ਅੱਛਾ ਅੱਛਾ, ਠੀਕ ਹੈ। ਇਹ ਭਾਜੀ ਹੋਣੀ ਨੇ, ਬ੍ਰਦਰ ਨੇ। ਹਾਂ, ਅਸੀਂ ਲੋੜਦੇ ਆ ਨਾਸਰ ਭਾਈ। ਤੁਸੀਂ? ਸਿਆਲਕੋਟ ਫਰਮ ਸਮੜਿਆਲ। ਤੁਸੀਂ ਭਾਜੀ? ਅਸੀਂ ਤੇ ਮਿਲੇ ਅੱਗੇ ਅਸੀਂ ਮਿਲੇ ਆ ਜੀ ਆਪਣੇ ਕਾਨਫਰੰਸ ਤੇ। ਕਾਨਫਰੰਸ ਤੇ ਮਿਲੇ ਆ ਜੀ। ਚਲੋ ਚਲੋ ਵਧੀਆ। ਲਵ ਯੂ ਭਾਜੀ, ਬਿਗ ਫੈਨ। ਹਾਂ, ਸ਼ੁਕਰੀਆ ਤੁਹਾਡਾ। ਤੁਸੀਂ ਭਾਈ ਸਾਹਿਬ ਕਿੱਥੋਂ? ਅਸੀਂ ਹਰਿਆਣੇ ਦੇ ਉੱਪਰ ਖੇਤਰ ਦੇ ਸੀ। ਕੁਰੂਕਸ਼ੇਤਰ ਤੋਂ। ਹਾਂਜੀ, ਇੱਥੇ ਰਹਿੰਦੇ ਬੈਲਜੀਅਮ ਵਿੱਚ ਤੁਸੀਂ? ਬੈਲਜੀਅਮ ਰਹਿੰਦੇ ਹਾਂ। ਹਾਂ, ਚਲੋ ਚੰਗਾ ਲੱਗਾ ਮਿਲ ਕੇ, ਬਹੁਤ ਸ਼ੁਕਰੀਆ। ਓਕੇ ਠੀਕ ਹੈ ਜੀ। ਨਾਸਰ ਭਾਈ, we love you, we love you, we love you always, from Pakistan, from Belgium, from everywhere. ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। Thank you so much. ਓਕੇ ਜੀ, ਰੱਬ ਰੱਖ, ਰੱਬ ਰੱਖ। ਸ਼ੋਅ ਇੰਜੋਏ ਕੀਤਾ ਵੇਖ ਕੇ ਸਾਰਾ। ਤੇ ਮੈਂ ਹੁਣ ਚੱਲਾ ਇੱਕ ਵਾਰੀ ਜਿੱਧਰ ਰਹਿਸ਼ ਆ ਉੱਧਰ, ਕਿਉਂਕਿ ਸਵੇਰ ਦਾ ਆਇਆ, ਮੈਂ ਥੱਕ ਗਿਆ। ਤੇ ਇੱਕ ਉਧਰੋਂ ਆਉਂਦੇ ਨੇ ਨੈਦਰਲੈਂਡ ਤੋਂ, ਮੇਰੀ ਫੈਮਿਲੀ ਆ ਰਹੀ ਹੈ। ਮੇਰੀ ਭਾਣਜੀ ਹੁੰਦੀ ਉੱਥੇ, ਤੇ ਉਹਨਾਂ ਦਾ ਰੈਸਟੋਰੈਂਟ ਹੈ, ਉਹ ਆ ਰਹੇ ਨੇ, ਉਹਨਾਂ ਨੂੰ ਵੀ ਮਿਲਣਾ। ਤੇ ਫਿਰ ਅੱਗੇ ਜਿੱਥੇ ਗਏ ਤੁਹਾਡੇ ਨਾਲ ਉਹ ਵੀ ਮੈਂ ਸ਼ੇਅਰ ਕਰਦਾ। ਮੈਂ ਆ ਗਿਆ ਸਾਂ ਘਰ, ਰੂਮ ਤੇ ਰੈਸਟ ਕਰਕੇ ਬਾਹਰ ਨਿਕਲਿਆ ਤੇ ਮੁੰਡੇ ਦੋਸਤ ਆਏ ਮਿਲਣ। ਮੈਂ ਪਹਿਲਾਂ ਤਾਰਫ ਕਰਵਾ ਦਾਂ। ਕਿੱਥੋਂ ਦੋਸਤ? ਕਿੱਥੋਂ ਤੁਸੀਂ? ਜੀ ਇੰਡੀਆ ਤੋਂ, ਪੰਜਾਬ, ਚੰਡੀਗੜ੍ਹ ਤੋਂ ਜੀ। ਹਾਂ, ਇੱਥੋਂ ਕਿੱਥੋਂ? ਇੱਥੇ ਜੂਰੀ ਰਹਿਣੀ ਇੱਥੇ ਆਪਣਾ। ਐਸੇ ਟੋਂਗਰਾ ਨਹੀਂ? ਹਾਂਜੀ, ਟੋਂਗਰਾਂ ਰਹਿੰਦੇ ਆ। ਇੱਧਰ ਆਪਣੀ ਸ਼ਾਪ ਹੈ ਨਾਲ ਹੀ। ਤੇ ਹੋ ਗਏ ਤਕਰੀਬਨ, ਚਾਚਾ ਜੀ ਤਾਂ ਮੇਰੇ ਬਹੁਤ ਪੁਰਾਣੇ ਆ, 25-30 ਸਾਲ ਹੋ ਗਏ ਉਹਨਾਂ ਨੂੰ ਤਾਂ। 8 ਸਾਲ ਮੈਨੂੰ ਵੀ ਹੋ ਗਏ। ਅੱਛਾ। ਆ ਭਾਈ ਮੇਰਾ, ਇਹਦਾ ਚਾਚਾ ਇਹਦਾ ਛੋਟਾ ਜਿਹਾ ਆ ਗਿਆ ਨਾਲ ਹੀ। ਤੇ ਕਿਵੇਂ ਵੇਖਿਆ ਫਿਰ, ਪਤਾ ਕਿਵੇਂ ਲੱਗਾ ਅੱਜ? ਜੀ ਉਦੋਂ ਪੋਸਟਰ ਪਾਇਆ ਜੀ ਪਹਿਲੀ ਵਾਰ ਵੀ ਮੇਲਾ ਹੋ ਰਿਹਾ, ਨਾਲੇ ਮੇਲੇ ਦਾ ਪਤਾ ਲੱਗਿਆ ਤੇ ਨਾਲੇ ਫਿਰ ਤੁਹਾਡਾ ਪਤਾ ਲੱਗਿਆ। ਤਾਂ ਅੱਜ ਵੀ ਗਏ, ਫਿਰ ਉੱਥੇ ਮੇਲੀ ਹੋਇਆ, ਮੂਰੇ ਤੋਂ ਆ ਗਏ ਵਾਪਸ। ਤੁਹਾਨੂੰ ਆ ਕੇ ਮੈਸੇਜ ਕਰਿਆ, ਦੁਬਾਰੇ ਤੁਹਾਡਾ ਮੈਸੇਜ ਆ ਗਿਆ ਜੀ। ਜਿਹੜੇ ਸਾਡੇ ਕੋਲ ਆਹ ਮੁੰਡਾ ਪਾਕਿਸਤਾਨ ਤੋਂ। ਮੈਂ ਕਿਹਾ ਵੀ ਇੱਥੇ ਇਕੱਠੇ ਰਹਿੰਦੇ, ਵੇਖ ਲਓ। ਪਾਕਿਸਤਾਨ ਇੰਡੀਆ ਵਾਲੇ। ਕੋਈ ਫਰਕ ਨਹੀਂ ਹੈਗਾ, ਪਾਕਿਸਤਾਨੀ ਇੰਡੀਅਨ ਹੋਵੇ ਤੇ ਸਾਰੇ ਭਰਾ ਆ। ਤੁਸੀਂ ਕਿੱਥੇ ਰਹਿੰਦੇ ਹੋ ਭਾਈ? ਅਸੀਂ ਜਰਮਨੀ ਤੋਂ ਆਏ। ਨਾਂ ਕੀ ਤੁਹਾਡਾ? ਮੇਰਾ ਨਾਮ ਹੈਗਾ ਪ੍ਰਿੰਸੀ। ਪ੍ਰਿੰਸ? ਹਾਂਜੀ, ਇਹ ਹੈਗਾ ਗੋਰਾ ਜੱਟ ਸਾਡਾ। ਹਾਂ, ਗੋਰਾ ਜੱਟ ਹੈ। ਹਾਂ। ਤੇ ਇੱਧਰ ਆ ਭਾਈ ਸਾਹਿਬ? ਰਹਿਣੇ ਬੈਲਜੀਅਮ ਜੀ। ਹਾਂ। ਇੰਡੀਆ ਤੋਂ, ਚੰਡੀਗੜ੍ਹ ਤੋਂ। ਅੱਛਾ। ਤੇ ਪੂਰੇ ਕੰਮ ਜਰਮਨ ਕਰਦੇ ਆ। ਲੱਗਦਾ ਤੂੰ ਬਿਲਕੁਲ ਭੈਣ ਜਿਵੇਂ ਲਾਹੌਰ ਦਾ, ਬਦਰੂਨੇ ਲਾਹੌਰ ਦਾ। ਸਹੀ ਗੱਲ, ਲਾਹੌਰ ਦੇ ਲੱਗਦਾ ਉਧਰ ਦਾ ਹੀ ਹੈ। ਇਕੱਠੇ ਰੋਟੀ ਖਾਂਦੇ ਆ ਜੀ, ਸ਼ਾਮ ਨੂੰ ਬਹਿ ਕੇ ਅਸੀਂ ਹਾਂ। ਰੋਜ਼ੇ ਦੁਪਹਿਰ ਨੂੰ ਸਾਡੇ ਕਿਨ ਖਾ ਲੈਂਦਾ, ਸ਼ਾਮ ਨੂੰ ਮੈਂ ਇੰਨਾ ਕਰਕੇ ਤਾਂ ਸਾਨੂੰ ਤੁਹਾਡਾ ਪਤਾ ਚੱਲਿਆ। ਕੱਲੀ ਰੋਟੀ ਖਾਂਦੇ ਜੇ ਨਾ? ਹਾਂਜੀ, ਰੋਟੀ ਕੱਲੀ ਰੋਟੀ। ਚਲੋ ਵਧੀਆ। ਤੇ ਇੱਧਰ ਬੰਦੇ ਦਾ ਤਾਰਫ ਨਹੀਂ ਕਰਾਉਣਾ ਮੈਂ ਭਰਾਵਾ। ਇਹ ਪੰਨੂ ਸਾਹਿਬ ਨੇ ਜੀ, ਨਵਜੋਤ ਪੰਨੂ ਸਾਹਿਬ। ਇਹ ਸਾਡੇ ਸਾਰਿਆਂ ਦੇ ਸਰਪੰਚ ਨੇ। ਨਹੀਂ ਭਾਜੀ।
ਤੁਸੀਂ ਆ ਜੋ ਮੁਹੱਬਤ ਤੁਹਾਡੀ ਜੀ, ਤੁਸੀਂ ਆਏ ਇੰਨੀ ਦੂਰੋਂ ਸਫ਼ਰ ਕਰਕੇ। ਤੁਹਾਨੂੰ ਮਿਲਣਾ ਸੀ, ਮੈਂ ਕਿਹਾ ਜਿੱਦਾਂ ਮਰਜ਼ੀ ਹੋਵੇ। ਮੈਂ ਉਹਨੂੰ ਪਤਾ ਨਹੀਂ ਕਿੰਨੇ ਮੈਸੇਜ ਕੀਤੇ ਪੁੱਛ ਰਿਹਾ, ਇੰਸਟਾਗ੍ਰਾਮ ਤੇ ਫੇਸਬੁੱਕ ਤੇ, ਮੈਂ ਕਿਹਾ ਮਿਲ ਕੇ ਹੀ ਜਾਣਾ ਜੋ ਮਰਜ਼ੀ ਹੋ ਜਾਏ। ਤੇ ਚਲੋ ਭਾਜੀ ਨੇ ਜਵਾਬ ਦਿੱਤਾ, ਮੈਨੂੰ ਬਹੁਤ ਖੁਸ਼ੀ ਚੜੀ। ਤੇ ਬਾਈ ਜਿਨ੍ਹਾਂ ਨੂੰ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਨੂੰ ਮਾਜ਼ਰਤ, ਕਿਉਂਕਿ ਮੈਂ ਜਿੰਨੇ ਕੁ ਮੈਸੇਜ ਵੇਖ ਸਕਾਂ ਮੈਂ ਵੇਖ ਲੈਣਾ ਨਾ, ਤੇ ਸਾਰਿਆਂ ਦਾ ਜ਼ਰੂਰ ਰਿਪਲਾਈ ਕੀਤਾ ਨਹੀਂ ਜਾਂਦਾ। ਨਹੀਂ, ਉਹ ਤਾਂ ਤੁਹਾਡੀ ਸਹੀ ਹੈ। ਬਹੁਤ ਮੈਨੂੰ ਬਹੁਤ ਖੁਸ਼ੀ ਹੈ, ਮੈਨੂੰ ਬਹੁਤ ਵੱਧ ਗਈ ਸੀ ਤੇ ਅਸੀਂ ਨਾ ਸੋਚਿਆ ਟੁਰੀਏ ਨਾ ਭੱਜੀਏ, ਅਸੀਂ ਬਸ ਪਹੁੰਚੀਏ। ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਬੋਲੋ। ਇਹ ਬੈਠਿਆਂ ਲੱਗੇ ਨਾ ਜਿੱਥੇ ਆਪਾਂ ਇਹ ਆ ਟੌਂਗਰਨ ਦਾ ਜਿਹੜਾ ਮੇਨ ਹੈ ਨਾ ਡਾਊਨਟਾਊਨ ਬਸਲਿਸਕ, ਹਾਂਜੀ ਉੱਥੇ ਦੇ ਚਾਚਾ ਜੀ ਨਹੀਂ ਮਿਲਣ ਆਏ। ਹਾਂਜੀ ਕੀ ਨਾਂ ਤੁਹਾਡਾ? ਮੇਰਾ ਨਾਮ ਪਾਲ ਸਿੰਘ ਆ। ਪਾਲ ਸਿੰਘ। ਹਾਂਜੀ। ਤੇ ਕੀ ਕਰਨ ਦੇ ਹੋਇਆ ਥੋੜੇ ਮੁੰਡੇ ਦੱਸਿਆ ਜਦੋਂ? ਇਹ ਮੇਰਾ ਪੈਗ ਲੱਗ ਰਹੇ ਸੀਗੇ। ਅੱਛਾ ਜੀ। ਇਹ ਕਹਿੰਦਾ ਪੈਗ ਛੱਡ ਕੇ ਮੈਂ ਆਇਆ ਵਿੱਚ ਹੀ। ਅੱਛਾ, ਹਾਂ, ਕਿਵੇਂ ਪਤਾ ਕਿਵੇਂ ਲੱਗਾ? ਮੈਨੂੰ ਇਹਨੇ ਦੱਸਿਆ ਕਿ ਨਾ ਉਹ ਉੱਥੇ ਘੁੰਮ ਰਹੇ ਆ। ਅੱਛਾ ਅੱਛਾ। ਹਾਂ, ਤੇ ਮੈਂ ਉਹਦੀ ਆਇਆ। ਅੱਛਾ, ਵੇਖਦੇ ਹੁੰਦੇ ਜੇ ਵੀਡੀਓ? ਮੈਂ ਕਿਹਾ ਮੈਂ ਹਰ ਰੋਜ਼ ਅੱਜ ਮੇਰੇ ਘਰ ਦੇ ਕਹਿੰਦੇ ਤੂੰ ਕੀ ਦੇਖਦਾ ਰਹਿਣਾ? ਮੈਂ ਕਿਹਾ ਮੈਨੂੰ ਦੇਖਣ ਦਿਓ, ਹਰ ਰੋਜ਼ ਦੇਖਦਾ, ਕੋਈ ਦਿਨ ਖਾਲੀ ਨਹੀਂ। ਕਿਤੇ ਕਿਤੇ ਇੱਕ ਤੇਰਾ, ਇੱਕ ਪਿੰਡ ਦਾ, ਇੱਕ ਦੂਜੇ ਦਾ ਕੀ ਨਾਮ ਆ, ਇੱਕ ਹੋਰ ਆ ਉਹ ਬਾਹਰ ਡੇਰਾ ਬਣਾਇਆ ਅੰਜੂ। ਇੱਕ ਉਹਦਾ, ਇਹਨਾਂ ਦਾ ਤੁਹਾਡਾ ਦੇਖਦਾ। ਅੱਛਾ ਅੱਛਾ। ਚਲੋ ਮੈਂ ਤੁਹਾਨੂੰ ਆਪਣੇ ਵਲੌਗ ਮੇਰਾ ਮੈਸੇਜ ਜ਼ਰੂਰ ਨਾ ਦਿਓ ਜੀ, ਇਹ ਬਹੁਤ ਵੱਡਾ ਫੈਨ ਆ ਤੁਹਾਡਾ। ਚਲੋ ਹੁਣ ਆਇਓ ਪਾਕਿਸਤਾਨ ਤੁਸੀਂ। ਮੈਂ ਕਿਹਾ ਮੈਂ ਅਗਲੇ ਸਾਲ ਆ ਰਿਹਾ। ਮੁੰਡੇ ਦੇ ਸਹੁਰੇ ਆਇਓ ਨਾ। ਹਾਂ ਜ਼ਰੂਰ ਆਊਗਾ। ਮੈਂ ਆ ਰਿਹਾ ਅਗਲੇ ਸਾਲ। ਚਲੋ ਠੀਕ ਹੈ ਅੰਕਲ ਜੀ, ਬਹੁਤ ਸ਼ੁਕਰੀਆ। ਓਕੇ ਜੀ, ਓਕੇ ਜੀ, ਓਕੇ ਜੀ, ਰੱਬ ਰੱਖੇ। ਇਹ ਸਾਰੇ ਦੋਸਤ ਆਏ ਸਨ, ਹੋਰ ਵੀ ਬਹੁਤ ਸਾਰੇ ਆਏ ਨੇ ਮੇਲੇ ਤੇ ਵੇਖਣ ਵਾਸਤੇ, ਸਾਂਝਾ ਪੰਜਾਬ ਮੇਲਾ। ਇਹਨਾਂ ਨੇ ਮੈਨੂੰ ਮੈਸੇजेस ਕੀਤੇ ਸੀ, ਉਹਨਾਂ ਨੂੰ ਉੱਥੇ ਮਿਲ ਨਹੀਂ ਸਕਿਆ, ਤੇ ਮੈਂ ਕਿਹਾ ਵੀ ਤੁਸੀਂ ਇੱਧਰ ਨੂੰ ਆ ਜਾਓ ਤੇ ਆਪਾਂ ਨਾਲੇ ਝੱਟ ਗੱਪਸ਼ਪ ਲਾਉਂਦੇ ਆ ਤੇ ਨਾਲੇ ਗੱਲਾਂ ਕਰਦੇ ਆ। ਜਿਨ੍ਹਾਂ ਨੂੰ ਉੱਥੇ ਨਹੀਂ ਮਿਲ ਸਕਿਆ ਉਹਨਾਂ ਨੂੰ ਮਾਜ਼ਰਤ, ਕਿਉਂਕਿ ਜਿੰਨੇ ਮੈਸੇਜ ਮੈਨੂੰ ਆਉਂਦੇ ਆ ਜਿਹੜੇ ਮੈਂ ਵੇਖ ਲਾ ਉਹਨਾਂ ਦਾ ਰਿਪਲਾਈ ਕਰ ਦੇਣਾ, ਜਿਨ੍ਹਾਂ ਦਾ ਨਾ ਹੋ ਸਕਿਆ ਉਹਨਾਂ ਕੋਲ ਮਾਜ਼ਰਤ। ਤੇ ਤੁਹਾਡਾ ਫਿਰ ਇੱਕ ਵਾਰੀ ਸਾਰਿਆਂ ਦਾ ਸ਼ੁਕਰੀਆ, ਤੁਸੀਂ ਏਡੀ ਦੂਰੋਂ ਆਏ। ਤੁਹਾਡਾ ਵੀ ਧੰਨਵਾਦ। ਤੁਹਾਡਾ ਵੇਲੇ ਤੁਹਾਨੂੰ ਬੁਲਾਇਆ, ਟਾਈਮ ਦਿੱਤਾ ਜੀ। ਸ਼ੁਕਰੀਆ ਤੁਹਾਡਾ। ਨਹੀਂ ਤਾਂ